ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ YouTube, Facebook, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪਰਵੀਨ, ਥੈਂਕ ਯੂ ਸੋ ਮਚ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਉਦੋਂ ਜਦੋਂ ਅਮਰੀਕਾ 'ਚ 25 ਜੂਨ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 26 ਜੂਨ 2026 ਹੋ ਚੁੱਕੀ ਹੈ। ਪਾਕਿਸਤਾਨ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਇਹ ਖਬਰਾਂ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਨੇ ਹਾਂ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ। ਅੱਜ ਦੀਆਂ ਖਬਰਾਂ ਔਰ ਇਹ ਖਬਰਾਂ ਜਿਹੜੀਆਂ ਅਸੀਂ 5 ਦਿਨ ਲੈ ਕੇ ਆਉਂਦੇ ਇਹਨਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408-272 5200 4082725200। ਵਾਦੀਆਂ ਖਬਰਾਂ ਵਾਲੇ ਇਸਰਾਈਲ ਦੇ ਗਾਜ਼ਾ 'ਚ ਜੁਰਮਾਂ ਬਾਰੇ UNO ਦੀ ਸਾਹਮਣੇ ਆਉਣ ਵਾਲੀ ਰਿਪੋਰਟ ਤੇ ਸਾਨੂੰ ਚਿੰਤਾ ਹੈ। ਇਹ ਆਖਣਾ ਹੈ ਆਸਫ ਅਲੀ ਜ਼ਰਦਾਰੀ ਹੋਰਾਂ ਦਾ। ਜੀ ਬਿਲਕੁਲ, ਪ੍ਰੈਜ਼ੀਡੈਂਟ ਆਫ ਪਾਕਿਸਤਾਨ ਆਸਫ ਅਲੀ ਜ਼ਰਦਾਰੀ ਹੋਣਾ ਨੇ UNO ਵੱਲੋਂ ਆਮ ਕੀਤੀ ਗਈ ਉਹ ਰਿਪੋਰਟ ਜਿਹਦੇ 'ਚ ਆਖਿਆ ਗਿਆ ਹੈ ਕਿ ਇਸਰਾਈਲ ਨੇ ਗਾਜ਼ਾ 'ਚ ਫਲਸਤੀਨ 'ਚ ਜੰਗੀ ਜੁਰਮ ਕੀਤੇ ਨੇ। ਖਾਸ ਕਰ ਮਾਸੂਮ ਬੱਚੇ ਨੇ, ਹੱਤੇ ਬੱਚੇ ਨੇ ਜਿਹੜੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਾਂ ਤੇ ਜਾਨੋਂ ਮਾਰ ਦਿੱਤਾ ਗਿਆ ਹੈ ਜਾਂ ਉਹਨਾਂ ਨੂੰ ਗੋਲੀ ਮਾਰ ਕੇ ਫੱਟਰ ਕਰ ਦਿੱਤਾ ਗਿਆ ਹੈ ਕਿ ਉਹ ਹਿੱਲਣ ਜੁਲਣ ਤੋਂ ਸਾਰੀ ਜ਼ਿੰਦਗੀ ਆਵਾਜ਼ਾਰ ਰਹਿਣ ਜਾਂ ਮਜ਼ਦੂਰੀ ਹੈ ਜਿਹੜੀ ਉਹ ਹੋ ਜੇ। ਔਰ ਇਹਦੇ 'ਚ ਵਸਾ ਕੇ 20,000 ਤੋਂ ਵੱਧ ਬੱਚੇ ਨੇ ਜਿਹੜੇ ਉਹਨਾਂ ਨੂੰ ਖਾਸ ਨਿਸ਼ਾਨਾ ਬਣਾਇਆ ਗਿਆ। ਇਸ ਰਿਪੋਰਟ ਤੋਂ ਬਾਅਦ ਫਿਰ ਆਸਫ ਅਲੀ ਜ਼ਰਦਾਰੀ ਹੋਣਾ ਨੇ ਆਖਿਆ ਕਿ 20,000 ਤੋਂ ਵੱਧ ਬੱਚਿਆਂ ਦੀ ਮੌਤ ਦੀ ਇਤਲਾਹ ਔਰ ਇਸ ਤੋਂ ਵੱਧ ਆ ਜਿਹੜੀ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਇਤਲਾਹ ਔਰ ਇਹ ਰਿਪੋਰਟ ਆ ਜਿਹੜੀ ਇਹ ਇਨਸਾਨੀ ਦਿਮਾਗ ਔਰ ਦੁਨੀਆ ਭਰ ਦੇ ਜਾਗਦੇ ਜ਼ਮੀਰ ਨੇ ਨਾ ਜਿਹੜੇ ਬਾ ਇਖਤਿਆਰ ਜ਼ਮੀਰ ਉਹਨਾਂ ਦੇ ਉੱਤੇ ਇੱਕ ਦਾਗਦਾਰ ਦੱਬਾ ਹੈ ਜਿਹੜਾ ਲੱਗਾ ਹੈ ਔਰ ਪਾਕਿਸਤਾਨ ਨੂੰ ਇਹਦੇ ਤੇ ਚਿੰਤਾ ਹੈ। ਪਾਕਿਸਤਾਨ ਇਹਦੀ ਨਿੰਦਿਆ ਕਰਦਾ ਹੈ। ਨਾਲ ਹੀ ਫਿਰ ਉਹਨਾਂ ਨੇ ਆਪਣੇ ਅਫੀਸ਼ੀਅਲ ਪ੍ਰੈਜ਼ੀਡੈਂਟ ਪੋਰਟਲ ਨੇ ਜਿਹੜੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਨੇ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਆਖਿਆ ਕਿ ਇਹ ਇੱਕ ਸਖਤ ਇਨਸਾਨੀ ਅਲਮੀਆ ਜਿਹੜਾ ਇਸ ਵੇਲੇ ਗਾਜ਼ਾ 'ਚ ਬਣ ਚੁੱਕਿਆ ਹੈ ਔਰ ਦੁਨੀਆ ਉਹਦੇ ਉੱਤੇ ਜੇ ਬੋਲਣ ਡਈ ਹੈ ਤੇ ਉਹ ਬੋਲਣ ਦਾ ਕੋਈ ਫਾਇਦਾ ਨਹੀਂ ਹੋਣ ਡਿਆ ਔਰ ਇਸਰਾਈਲ ਹੈ ਜਿਹੜਾ ਉਹਨੂੰ ਕੋਈ ਨੱਥ ਨਹੀਂ ਪਾਈ ਜਾ ਰਹੀ ਉਹਦੇ ਤੇ। ਇਹ ਮਾਮਲੇ ਨੇ ਜਿਹੜੇ ਇਹ ਦੱਸਣ ਡੇ ਨੇ ਕਿ ਮਿਆਰ, ਕਾਨੂੰਨ ਔਰ ਅਸੂਲ ਦੁਨੀਆ ਦੇ ਦੋਗਲੇ ਨੇ, ਦੋਹਰੇ ਨੇ, ਇੱਕੋ ਜਿਹੇ ਨਹੀਂ ਹੈ। ਉੱਥੇ ਜਿਹੜੀ ਇਨਸਾਨੀਅਤ ਦੀ ਇਹ ਜ਼ਲਾਲਤ ਹੋ ਰਹੀ ਹੈ ਜਾਂ ਇਨਸਾਨੀਅਤ ਦੀ ਜਿਹੜੀ ਤੋਹੀਨ ਕੀਤੀ ਜਾ ਰਹੀ ਹੈ ਇਹ ਨਿੰਦਣਯੋਗ ਹੈ। ਨਾਲ ਹੀ ਫਿਰ ਆਸਫ ਅਲੀ ਜ਼ਰਦਾਰੀ ਹੋਣੇ ਨੇ ਜਿਹੜੇ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਮੰਗ ਕਰਦਾ ਹੈ ਕਿ ਇੰਟਰਨੈਸ਼ਨਲ ਲਾਜ਼ ਨੇ ਜਿਹੜੇ ਇਨਸਾਫ ਦੇਣ ਦੇ ਅਸੂਲ ਨੇ ਜਿਹੜੇ ਉਹਨਾਂ ਦੇ ਮੁਤਾਬਕ ਇਹਦੇ ਉੱਤੇ ਦੁਨੀਆ ਜਾਗੇ, ਐਕਸ਼ਨ ਲਵੇ, ਫਲਸਤੀਨੀਆਂ ਦੀ ਔਰ ਗਜ਼ਾ ਵਾਸੀਆਂ ਦੀ ਆਵਾਜ਼ ਬਣੇ। ਪਾਕਿਸਤਾਨ ਨੂੰ ਇੱਕ ਮੁਆਸ਼ੀ ਤਾਕਤ ਬਣਾਵਾਂਗੇ ਤੇ ਜੇ ਕਿਸੇ ਨੇ ਬੁਰੀ ਨਿਗਾਹ ਪਾਈ ਤੇ ਅੱਖਾਂ ਕੱਢ ਲਵਾਂਗੇ। ਇਸਹਾਕ ਡਾਰ ਜੀ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਵੀ ਨੇ, ਪਾਕਿਸਤਾਨ ਦੇ ਫਾਰਨ ਮਿਨਿਸਟਰ ਵੀ ਨੇ ਇਸਹਾਕ ਡਾਰ ਹੋਣੇ। ਉਹਨਾਂ ਨੇ ਆਖਿਆ ਕਿ 47 ਵਰਿਆਂ ਬਾਅਦ ਅਮਰੀਕਾ ਈਰਾਨ ਨੂੰ ਇੱਕ ਮੇਜ਼ ਦੇ ਉੱਤੇ ਲਿਆ ਕੇ ਗੱਲਬਾਤ ਕਰਨ ਦਾ ਜਿਹੜਾ ਟੀਮ ਵਰਕ ਸੀਗਾ ਪਾਕਿਸਤਾਨੀ ਫੌਜ ਮੁਖੀ ਦਾ, ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦਾ, ਉਹ ਦੁਨੀਆ ਦੇ ਸਾਹਮਣੇ ਆ। ਪਾਕਿਸਤਾਨ ਹੁਣ ਅੱਗੇ ਵਧਣ ਡਿਆ ਆ। ਉਹਨਾਂ ਨੇ ਇਹ ਗੱਲ ਕਰਤੇ ਦੇ ਦਿੱਤੀ ਪਾਕਿਸਤਾਨ ਅੱਗੇ ਵਧਣ ਡਿਆ, ਮੁਆਸ਼ੀ ਤਰੱਕੀ ਕਰਨ ਡਿਆ। ਮੁਆਸ਼ੀ ਤਰੱਕੀ ਕੀ ਹੈ? ਇਹ ਇਸ਼ਾਰਾ ਹੈ ਉਹਨਾਂ ਦਾ ਚਾਈਨਾ ਪਾਕਿਸਤਾਨ CPEC। ਇਹ ਇਸ਼ਾਰਾ ਉਹਨਾਂ ਦਾ ਪਾਕਿਸਤਾਨ ਅਮਰੀਕਾ ਦੇ ਉਹ ਸਮਝੌਤੇ ਜਿਹੜੇ ਮਾਈਨਸ ਐਂਡ ਮਿਨਰਲਸ ਬਾਰੇ ਨੇ। ਇਹ ਉਹਨਾਂ ਦਾ ਸਮਝੌਤਾ ਜਿਹੜਾ ਯੂਰਪ ਕਰਨ ਵਾਸਤੇ ਰੀਚ ਬਣਦਾ ਉਹ ਹੈ। ਔਰ ਇਹ ਸਮਝੌਤੇ ਹੋਣ ਤੋਂ ਬਾਅਦ ਜਦੋਂ ਕੰਮ ਹੋਣਾ ਜਿਨ੍ਹਾਂ ਇਲਾਕਿਆਂ 'ਚ ਹੋਣਾ, ਕਿੱਥੇ ਹੋਣਾ ਆ? ਮਾਈਨਸ ਐਂਡ ਮਿਨਰਲਸ ਕਿੱਥੇ ਨੇ? KPK 'ਚ, ਬਲੋਚਿਸਤਾਨ 'ਚ। ਵਹਾਂ ਸੂਬਿਆਂ ਦੀ ਹਾਲਤ ਠੀਕ ਹੈ, ਸੋ ਬਦਅਮਨੀ ਹੈ ਉੱਥੇ। ਉਹਨਾਂ ਨੇ ਇਹ ਆਖਿਆ ਹੈ ਕਿ ਇਹ ਸਮਝੌਤੇ ਦੱਸ ਰਹੇ ਨੇ ਕਿ ਪਾਕਿਸਤਾਨ ਨੇ ਅੱਗੇ ਵਧਣਾ, ਪਾਕਿਸਤਾਨ ਨੂੰ ਕੁਝ ਹੁਣ ਕਮਾਊ ਪੁੱਤ ਵਾਲਾ ਮਾਮਲਾ ਜਿਹੜਾ ਉਹ ਬਣਨਾ ਆ। ਹੁਣ ਇਹਨਾਂ ਇਲਾਕਿਆਂ 'ਚ ਬਦਅਮਨੀ ਨੂੰ ਹਵਾ ਦਿੱਤੀ ਜਾ ਰਹੀ ਹੈ। ਯਾਦ ਰੱਖਿਆ ਜਾਏ ਕਿ ਪਾਕਿਸਤਾਨ ਇੱਕ ਮੁਆਸ਼ੀ ਤਾਕਤ ਬਣ ਕੇ ਉਭਰੇਗਾ ਔਰ ਜੇ ਕਿਸੇ ਨੇ ਇਹਦੇ ਅਲਮੈਲੀ ਅੱਖ ਦੇ ਨਾਲ ਵੇਖਿਆ ਤੇ ਅਸੀਂ ਉਹ ਅੱਖ ਕੱਢ ਲਾਂਗੇ। ਇੱਕ ਜਜ਼ਬਾਤੀ ਬਿਆਨ ਹੈ ਜਿਹੜਾ ਇਹ ਤੇ ਹੈ ਆ, ਪਰ ਉਹਨਾਂ ਨੇ ਕਲੀਅਰਲੀ ਇੱਕ ਇਸ਼ਾਰਾ ਜਿਹੜਾ ਕਰਨਾ ਸੀਗਾ ਕਿ ਇਹਨਾਂ ਇਲਾਕਿਆਂ 'ਚ ਜਿਹੜੀਆਂ ਪ੍ਰੌਕਸੀਜ਼ ਐਕਟਿਵ ਨੇ, ਜਿੱਥੇ ਹੁਣ ਤੁਸੀਂ ਬਲੋਚਿਸਤਾਨ 'ਚ ਜਾ ਕੇ ਮਜ਼ਦੂਰੀ ਨਹੀਂ ਕਰਨ ਦਿੰਦੇ, ਜਿਹੜੇ ਲੱਗੇ ਹੁੰਦੇ ਨੇ ਉਹਨਾਂ ਚੀਨੀ ਇੰਜੀਨੀਅਰ ਨੂੰ ਚੁੱਕ ਲਿਆ ਜਾਂਦਾ, ਅਗਵਾ ਕਰ ਲਿਆ ਜਾਂਦਾ, ਕਤਲ ਕਰ ਦਿੱਤਾ ਜਾਂਦਾ। ਕਿਹੜੇ ਕੰਮ ਨੇ ਜਿਹੜੇ ਨਹੀਂ ਹੋਣਦੇ? ਉੱਥੇ ਤੁਸੀਂ ਉਮੀਦ ਰੱਖਦੇ ਜੀ ਕਿ ਕਿਸੇ ਅਮਰੀਕਨ ਕੰਪਨੀ ਨੂੰ ਕੰਮ ਕਰਦਿਆਂ ਅਮਰੀਕਨ ਕੰਪਨੀ ਦਾ ਕੋਈ ਬੰਦਾ ਚੁੱਕ ਲਿਆ ਜਾਏਗਾ। ਇਸੇ ਤਰ੍ਹਾਂ ਇਹ ਬਲੋਚ ਨੇ ਜਿਹੜੇ ਜਾਂ KPK 'ਚ ਤਾਲਿਬਾਨ ਨੇ ਜਿਹੜੇ ਉਹ ਇਹ ਕੰਮ ਕਰਨਗੇ ਔਰ ਪਾਕਿਸਤਾਨ ਇਹਦੇ ਬੈਠਾ ਰਹੇਗਾ। ਸੋ ਇਹ ਜਿਹੜੀ ਬਿਹਾਈਂਡ ਦੇ ਕੈਮਰਾ ਤਸਵੀਰ ਦੇ ਦੂਸਰੇ ਪਾਸੇ ਤਿਆਰੀ ਚੱਲ ਰਹੀ ਹੈ ਨਾ, ਇਹ ਉਹਦੇ ਕਹਿ ਲਓ ਉਹਨੂੰ ਮੁੱਖ ਰੱਖਦਿਆਂ ਹੋਇਆ ਅੰਦਰ ਦਾ ਜੋਸ਼ ਹੈ ਜਿਹੜਾ ਉਹ ਲਫ਼ਜ਼ਾਂ ਨਾਲ ਹੀ ਬਾਹਰ ਆਇਆ ਹੈ। ਜਾਇਦਾਦ ਤੁਹਾਡੀ ਖੰਭਾ ਮੋਬਾਈਲ ਕੰਪਨੀਆਂ ਦਾ,
ਤੇ ਜੇ ਕਿਸੇ ਨੇ ਨਹੀਂ ਲਾਉਣ ਦਿੱਤਾ ਤੇ 5 ਕਰੋੜ ਜੁਰਮਾਨਾ ਤੇ ਕੈਦ। ਨਵਾਂ ਟੈਲੀਕਾਮ ਬਿੱਲ ਕੀ ਹੈ ਜੀ? ਇਹ ਬਿੱਲ ਇਹ ਹੈ ਕਿ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਇੱਕ ਨਵਾਂ ਟੈਲੀਕਾਮ ਬਿੱਲ ਪੇਸ਼ ਕੀਤਾ ਗਿਆ। ਰੌਲਾ ਉਦੋਂ ਇਮਰਾਨ ਖਾਨ ਦੀ ਰਿਹਾਈ ਵੱਲੋਂ ਹੋਇਆ। ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਵਾਕਆਊਟ ਕਰ ਦਿੱਤਾ। ਵਾਕਆਊਟ ਕੀਤਾ ਮਗਰੋਂ ਜਿੰਨੇ ਹਕੂਮਤੀ ਮੈਂਬਰ ਸਨ ਉਹਨਾਂ ਨੇ ਬਗੈਰ ਪੜ੍ਹਿਆ ਇਹਨੂੰ ਸਾਈਨ ਕਰ ਦਿੱਤੇ। ਬਿੱਲ ਮਨਜ਼ੂਰ ਹੋਣ ਗਿਆ ਸੈਨੇਟ 'ਚ। ਠੀਕ ਹੈ। ਸੈਨੇਟ 'ਚ ਜਦੋਂ ਮਨਜ਼ੂਰ ਹੋਣ ਗਿਆ ਤੇ ਉਹ ਸੈਨੇਟਰਸ ਨੇ ਇੱਕ ਵਾਰ ਰਿਪੋਰਟ, ਓਏ ਹੈ ਕੀ ਮੇਰੀ ਕੋਠੀ ਏ, ਛੱਤ ਮੇਰੀ ਏ, ਉਹਦੇ ਤੇ ਕੰਪਨੀ ਕਹਿੰਦੀ ਅਸੀਂ ਖੰਭਾ ਲਾਉਣਾ ਹੈ। ਮੈਂ ਕਹਿੰਦਾ ਨਹੀਂ, ਮੈਂ ਨਹੀਂ ਲਾਉਣ ਦੇਣਾ। ਉਹ ਕਹਿੰਦੇ ਨੇ ਅੱਛਾ ਇਹ ਜੁਰਮ ਹੋ ਗਿਆ, ਮੇਰਾ ਇਨਕਾਰ ਜੁਰਮ ਹੋ ਗਿਆ, ਮੈਨੂੰ 5 ਕਰੋੜ ਰੁਪਈਆ ਜੁਰਮਾਨਾ ਔਰ ਜਜ਼ਾ ਸਜ਼ਾ ਹੋਏਗੀ ਔਰ ਅੰਦਰ ਇਹ ਕੰਮ ਤੇ ਨਹੀਂ ਭੁਗਦਾ ਕਿਉਂਕਿ ਆਮ ਸ਼ਹਿਰੀਆਂ ਲਈ ਨਹੀਂ। ਇਹਦੇ 'ਚ ਤਾਂ ਫਿਰ ਸਾਰੇ ਰਗੜੇ ਜਾਣੇ ਸੀਗੇ। ਉਹਨਾਂ ਆਖਿਆ ਇਹ ਕਿਉਂ ਹੋਇਆ? ਉਹਦੇ ਤੇ ਫਿਰ ਆਏ ਬਾਏ ਛਾਏ। ਫਿਰ ਉਸ ਤੋਂ ਵੱਡੀ ਗੱਲ ਹੋਈ ਕਿ ਯਾਰ ਸੈਨੇਟ 'ਚ ਤਾਂ ਗਿਣਤੀ ਥੋੜੀ ਹੁੰਦੀ ਹੈ, ਫਾਈਨਲ ਅਥਾਰਟੀ ਹੁੰਦੀ ਹੈ, ਔਰ ਨੈਸ਼ਨਲ ਅਸੈਂਬਲੀ ਨੇ ਬਿੱਲ ਕਿਦਾਂ ਮਨਜ਼ੂਰ ਕਰ ਲਿਆ? ਉਹ ਜਨਾਬ ਰੋਲਾ ਬਣ ਗਿਆ। ਟੀਵੀ ਪ੍ਰੋਗਰਾਮ ਸ਼ੁਰੂ ਹੋ ਗਏ। ਸ਼ੀਜ਼ਾ ਫਾਤਮਾ ਜਿਹੜੀਆਂ ਆਈਟੀ ਦੀਆਂ ਫੈਡਰਲ ਮਿਨਿਸਟਰ ਨੇ, ਸਵਾਲੋ ਜਵਾਬ ਹੋਏ। ਮੀਡੀਆ ਤੇ ਉਹ ਹਜੇ ਤੱਕ ਇੱਕ ਬਿਆਨ ਨਹੀਂ ਇਸ ਬਾਰੇ ਆ ਕੇ ਦੇ ਸਕੀਆਂ, ਨਾ ਸਫਾਈ ਦੇ ਸਕੀਆਂ। ਫਿਰ ਇਹ ਵੀ ਆਖਿਆ ਜਾ ਰਿਹਾ ਹੈ ਕਿ ਇਹਨਾਂ ਟੈਲੀਕਮਿਊਨੀਕੇਸ਼ਨ ਕੰਪਨੀਆਂ ਨੇ ਜਿਹੜੀਆਂ, ਇਹਨਾਂ ਨੇ ਜ਼ਰਾ ਭਾਰੀਆਂ ਮੁੱਠੀਆਂ ਗਰਮ ਕੀਤੀਆਂ ਨੇ, ਭਾਰੇ ਬੋਝੇ ਨੇ ਜਿਹੜੇ ਉਹ ਭਰੇ ਨੇ। ਇਹਦੇ 'ਚ ਸਿਰਫ ਹਕੂਮਤੀ ਵਜ਼ੀਰ ਨਹੀਂ ਹੈ, ਪੀਪਲਸ ਪਾਰਟੀ ਦੀ ਸ਼੍ਰੀ ਰਹਿਮਾਨ ਹੋਣੇ ਨੇ ਜਿਹੜੇ, ਉਹਨਾਂ ਦਾ ਵੀ ਨਾਂ ਆ ਰਿਹਾ ਕਿ ਬਿੱਲ ਦੀ ਡਰਾਫਟਿੰਗ ਹੈ ਜਿਹੜੀ ਉਹਨਾਂ ਨੇ ਬਣਵਾ ਕੇ ਪੇਸ਼ ਕੀਤੀ ਔਰ ਆਖਿਆ ਦਵਾ ਦਵਾ ਇਹਨੂੰ ਮਨਜ਼ੂਰ ਕਰਨ ਵਾਲੀ ਗੱਲ ਕਰੋ। ਉਧਰੋਂ ਮਨਜ਼ੂਰੀ ਹੋ ਗਈ ਤੇ ਫਿਰ ਉਹਨਾਂ ਸੈਨੇਟ 'ਚ ਪ੍ਰੈਸ਼ਰ ਪਾਇਆ। ਹੁਣ ਮੁਸਲਿਮ ਲੀਗ ਨੂਨ ਦੀ ਇੱਕ ਵਜ਼ੀਰ ਨੇ, ਸ਼ੀਜ਼ਾ ਫਾਤਮਾ ਇੱਕ ਹੋਰ ਨੇ, ਉਹਨਾਂ ਨੇ ਆਖਿਆ ਕਿ ਨਹੀਂ ਜੀ ਸਾਨੂੰ ਤੇ ਪਤਾ ਹੀ ਨਹੀਂ ਸੀਗਾ, ਅਸੀਂ ਤੇ ਪੜਿਆ ਵੀ ਨਹੀਂਗਾ, ਸਾਨੂੰ ਤੇ ਸ਼੍ਰੀ ਮਜ਼ਾਰੀ ਨੇ ਸ਼੍ਰੀ ਰਹਿਮਾਨ ਨੇ ਕਿਹਾ ਔਰ ਅਸੀਂ ਇਹਨੂੰ ਲੈ ਕੇ ਤੇ ਤੁਰੇ ਰਹੇ। ਇਹ ਹੁਣ ਖੱਪ ਆਈ ਬਾਹਰ। ਫਿਰ ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਨੂੰ ਲੈਣਾ ਪਿਆ ਨੋਟਿਸ। ਇਹ ਚੱਲਾ ਸੀਗਾ ਮਾਮਲਾ ਅਦਾਲਤਾਂ 'ਚ, ਵਕੀਲਾਂ ਨੇ ਵੀ ਕਿਹਾ ਕਿ ਇਹ ਕੰਮ ਨਹੀਂ ਹੋਣ ਦੇਣਾ। ਪ੍ਰਾਈਮ ਮਿਨਿਸਟਰ ਨੇ ਇੱਕ ਕਮੇਟੀ ਬਣਾਈ ਤੇ ਕਮੇਟੀ ਨੇ ਕਿਹਾ ਕਿ ਜਦੋਂ ਇੱਕ ਬੰਦੇ ਦੀ ਨਿੱਜੀ ਜਾਇਦਾਦ ਆ, ਜ਼ਾਤੀ ਜਾਇਦਾਦ ਆ, ਉਹਦੇ ਤੇ ਉਹਨੂੰ ਫੈਸਲਾ ਕਰਨ ਦਾ ਇਖਤਿਆਰ ਆ, ਉਹਦੇ ਨਾਲ ਧੱਕਾ ਨਹੀਂ ਕੀਤਾ ਜਾ ਸਕਦਾ। ਹੁਣ ਇਹ ਬਿੱਲਾਂ 'ਚ ਚੇਂਜਸ ਹੋਣੀਆਂ ਕਿਹੜੀਆਂ? ਜਿਨ੍ਹਾਂ ਦੀ ਮਨਜ਼ੂਰੀ ਪਹਿਲਾਂ ਹੀ ਨੈਸ਼ਨਲ ਅਸੈਂਬਲੀ ਦੇ ਚੁੱਕੀ ਏ। ਇੱਕ ਤੇ ਹੁੰਦਾ ਨਾ ਕਿ ਅੰਨਾ ਹੋਇਆ, ਇੱਥੇ ਤੇ ਹਨੇਰੀ ਪਿਆ ਆ ਕਿ ਨੈਸ਼ਨਲ ਅਸੈਂਬਲੀ ਦੇ ਮੈਂਬਰ ਮਨਜ਼ੂਰੀ ਦੇਣ ਦੇ ਨੇ ਔਰ ਉਹ ਹੋ ਜਾਂਦੀ ਹੈ ਔਰ ਸੈਨੇਟ ਮਨਜ਼ੂਰ ਜੇ ਕਰ ਲੈਂਦਾ। ਇਸੇ ਤਰ੍ਹਾਂ ਅੱਖਾਂ 'ਚ ਧੂੜ ਪਿਆ ਤੇ ਲੋ ਜੀ ਅੱਜ ਕਿਸੇ ਬੰਦੇ ਦਾ ਆਪਣੀ ਜਾਇਦਾਦ ਦੇ ਉੱਤੇ ਕੋਈ ਹੱਕ ਨਹੀਂ ਸੀ ਰਹਿਣਾ। ਹੁਣ ਇਹ ਮਾਮਲਾ ਜਿਹੜਾ ਇਹ ਗੁੰਝਲਾਂ 'ਚ ਪਿਆ ਆ, ਸਾਹਮਣੇ ਆਉਣ ਡਿਆ। ਹੁਣ ਹਕੂਮਤੀ ਜਾਂ ਹੁਕਮਰਾਨ ਜਮਾਤ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਫਾਈਆਂ ਦੇਣੀਆਂ ਪੈਣ ਡਈਆਂ ਥਾਂ ਥਾਂ। ਕਰਾਚੀ 'ਚ ਬੈਂਕ ਕੈਸ਼ ਵੈਨ 'ਚੋਂ 30 ਕਰੋੜ ਰੁਪਇਆ ਲੁੱਟਣ ਦੀ ਵਾਰਦਾਤ ਦਾ ਡਰਾਪ ਸੀ। ਕੀ ਬਣਿਆ? ਹਜੇ ਤੱਕ ਦੀ ਜੀ ਸਭ ਤੋਂ ਵੱਡੀ ਵਾਰਦਾਤ ਕਹੀ ਜਾ ਰਹੀ ਹੈ ਔਰ ਡਰਾਪ ਸੀਨ ਇਹ ਹੋਇਆ ਹੈ ਕਿ ਇੱਕ ਬੰਦਾ ਜਿਹਦੇ 3-4 ਬੰਗਲੇ ਨੇ, 3-4 ਵਿਆਹ ਕੀਤੇ ਨੇ, ਦਰਜਨਾਂ 'ਚ ਉਹਦੇ ਨਿਆਣੇ ਨੇ, ਸ਼ਾਹਾਨਾ ਜ਼ਿੰਦਗੀ ਹੈ, ਆਲਾ ਤੋਂ ਆਲਾ ਗੱਡੀਆਂ ਨੇ, ਉਹ ਇਹ ਸਾਰੀ ਕਰਤਾ ਧਰਤਾ ਮਾਮਲੇ ਦਾ ਸਰਗਣਾ ਨਿਕਲਿਆ। ਔਰ ਨਾਲ ਹੀ ਇਹਦੇ 'ਚ ਬੈਂਕਾਂ ਵਾਸਤੇ ਕੈਸ਼ ਲੈ ਕੇ ਆਉਣ ਵਾਲੀਆਂ ਜਾਣ ਵਾਲੀਆਂ ਜਿਹੜੀਆਂ ਬਕਾਇਦਾ, ਉਹ ਆਮ ਵੈਗਨ ਤੇ ਨਹੀਂ ਹੁੰਦੀ, ਉਹਨੂੰ ਅੰਦਰੋਂ ਤੁਸੀਂ ਲੌਕ ਕਰ ਲਓ। ਬਾਹਰੋਂ ਫਾਇਰਿੰਗ ਵੀ ਹੋਵੇ ਤੇ ਉਹ ਬੁਲਟ ਪ੍ਰੂਫ ਹੁੰਦੀ ਹੈ, ਗੋਲੀ ਅੰਦਰ ਨਹੀਂ ਆ ਸਕਦੀ। ਅੰਦਰ ਉਹਦੇ ਅਲਾਰਮਿੰਗ ਸਿਸਟਮ ਹੁੰਦਾ ਜਿਹੜਾ ਜਿਸ ਇਲਾਕੇ ਦੇ ਵਿੱਚ ਖੜੀ ਏ ਉੱਥੇ ਦੇ ਕਰੀਬੀ ਥਾਣੇ ਔਰ ਚੌਕੀਆਂ ਸਾਰੀਆਂ ਦੇ ਵਿੱਚ ਅਲਾਰਮ ਵੱਜ ਜਾਂਦੇ ਨੇ। ਵਾਇਰਲੈਸ ਜਿਹੜੀ ਉਹ ਚਲੀ ਜਾਂਦੀ ਹੈ। ਇਹਨਾਂ ਉਹ ਕਹਿ ਲਓ ਕਿ ਡਿਜੀਟਲ ਨਿਜ਼ਾਮ ਹੁੰਦਾ ਆ। ਉਹ ਵੈਗਨ ਜਿਹੜੀ ਉਹ ਲੁੱਟੀ ਗਈ। ਕਿੱਦਾਂ ਲੁੱਟੀ ਗਈ? ਡਰਾਈਵਰ ਵੀ ਨਾਲ ਰਲਿਆ ਸੀਗਾ, ਸਰਵੇਲੈਂਸ ਆਫੀਸਰ ਵੀ ਨਾਲ ਰਲਿਆ ਸੀਗਾ, ਇਹ ਬੰਦਾ ਵੀ ਨਾਲ ਰਲਿਆ ਸੀਗਾ। 3 ਤੋਂ 4 ਮਹੀਨੇ ਤੱਕ ਇਹ ਰੈਕੀ ਕਰਦੇ ਸਨ। ਪੂਰੇ ਸੂਬੇ ਸਿੰਧ ਦੇ ਵਿੱਚ ਇਹ ਵਾਰਦਾਤਾਂ ਹੋ ਰਹੀਆਂ ਸਨ। ਇਹ ਦੂਸਰੇ ਸੂਬਿਆਂ ਚੋਂ ਪਿਸ਼ਾਵਰ ਦੇ ਅੰਦਰ ਸੁਣਿਆ ਕਿ ਇਹਨਾਂ ਇਦਾਂ ਲੁੱਟਿਆ ਔਰ ਪਿਛਲੇ 12 ਸਾਲਾਂ ਤੋਂ ਇਹ ਬੰਦਾ ਇਹ ਕੰਮ ਕਰਨ ਡਿਆ ਹੈਗਾ। ਕਿੱਦਾਂ ਕਰ ਰਿਹਾ ਸੀਗਾ? ਇਹ ਬੈਂਕਿੰਗ ਦੇ ਆਈਟੀ ਸੈਕਟਰ ਦੇ ਵਿੱਚ ਨੇ ਜਿਹੜੇ ਉਹ ਆਪਣੇ ਬੰਦਾ ਭਰਤੀ ਕਰਾਉਂਦਾ ਹੈਗਾ। ਅੱਛਾ। ਮੋਬਾਈਲ ਕੈਸ਼ ਲੈ ਕੇ ਜਾਣ ਵਾਲੀਆਂ ਜਿਹੜੀਆਂ ਇਹ ਵੈਨਸ ਨੇ ਇਹਨਾਂ 'ਚ ਆਪਣੇ ਬੰਦੇ ਭਰਤੀ ਕਰਾਉਂਦਾ ਸੀਗਾ। ਕੋਈ ਗਾਰਡ ਆ, ਕੋਈ ਵੈਨ ਗਾਰਡ ਆ, ਕੋਈ ਉੱਥੇ ਆਈਟੀ ਦਾ ਕੰਮ ਕਰ ਰਿਹਾ, ਕੋਈ ਸਿਕਿਉਰਿਟੀ ਦਾ ਕੰਮ ਕਰ ਰਿਹਾ, ਕੋਈ ਸੁਪਰਵਾਈਜ਼ਰ ਦਾ ਕਰ ਰਿਹਾ। ਉਸ ਤੋਂ ਬਾਅਦ ਇਹ ਗਰੋਹ ਲੁੱਟਮਾਰ ਕਰਦਾ ਸੀਗਾ। ਫਿਰ ਅੱਗੇ ਇਹਨਾਂ ਨੇ ਹੁਣ ਜਿਹੜੀ ਇਨਵੈਸਟੀਗੇਸ਼ਨ ਹੋਣ ਡਈ ਉਹ ਤੇ ਏਡੀ ਕਿ ਹੋਲਨਾਕ ਗੱਲਾਂ ਸਾਹਮਣੇ ਆਉਣ ਡਈਆਂ ਨੇ। ਇਹਨਾਂ ਨੇ ਜੱਜ ਤੱਕ ਆਪਣੇ ਰੱਖੇ ਸਨ ਕਿ ਜੀ ਅਸੀਂ ਫੜੇ ਜਾਵਾਂਗੇ, ਇਹ ਸਾਡਾ ਕੇਸ ਆਏਗਾ, ਫਲਾਂ ਵਕੀਲ ਲੈ ਕੇ ਆਏਗਾ, ਤੁਸੀਂ ਸਾਨੂੰ ਜ਼ਮਾਨਤਾਂ ਦੇ ਦੇਣੀਆਂ। ਅੱਛਾ, ਇੱਕ ਤੇ ਲੁੱਟਣ ਵਾਲੇ ਲੁੱਟੇ ਗਏ, ਨੁਕਸਾਨ ਹੋ ਗਿਆ, ਇਹ ਗ੍ਰਿਫਤਾਰ ਹੋ ਗਏ। ਗ੍ਰਿਫਤਾਰ ਹੋਣ ਤੋਂ ਬਾਅਦ ਪਹਿਲੀ ਪੇਸ਼ੀ ਤੇ ਜ਼ਮਾਨਤਾਂ ਹੋ ਜਾਂਦੀਆਂ ਸੀਗੀਆਂ। ਹੁਣ ਇਹ ਫੜੇ ਗਏ ਨੇ ਤੇ ਹੁਣ ਇਹਨਾਂ ਕੋਲੋਂ 20 ਕਰੋੜ ਰੁਪਈਆ ਤੇ ਬਰਾਮਦ ਕਰਾ ਲਿਆ। ਉਹ ਵੈਨ ਦਾ ਜਿਹੜਾ ਡਰਾਈਵਰ ਸੀ ਜਾਂ ਗਾਰਡ ਸੀਗਾ ਉਹ ਫਰਾਰ ਆ ਰੱਖਿਆ ਜਾ ਰਿਹਾ ਕਿ 10 ਕਰੋੜ ਰੁਪਈਆ ਉਹਦੇ ਕੋਲ ਆ। ਯਾਨੀ ਇਹਨਾਂ ਨੇ ਹਿੱਸੇ ਮਿੱਥੇ ਹੁੰਦੇ ਸੀਗੇ, ਉਹ ਵੰਡੇ ਜਾਂਦੇ ਸੀਗੇ। ਵੈਗਨ ਜਦੋਂ ਲੁੱਟੀ ਜਾਂਦੀ ਸੀਗੀ ਤੇ ਕਹਿੰਦੇ ਥੱਲੋਂ ਉੱਤੇ ਜੱਜ ਤੱਕ ਨੂੰ ਹਿੱਸਾ ਪਹੁੰਚਦਾ ਸੀਗਾ ਕਿ ਮਿਸ਼ਨ ਸਕਸੈਸਫੁਲ ਰਿਹਾ। ਤੇ ਜੇ ਕਿਤੇ ਫੜੇ ਜਾਂਦੇ ਸਨ ਉੱਥੇ ਕਹਿੰਦੇ ਸਨ ਕਿ ਇਹ ਹੋਣਾ ਤੇ ਇੰਜ ਜ਼ਮਾਨਤਾਂ ਹੋਈਆਂ। ਔਰ ਪਿੱਛੇ ਗੇ ਵਕਤ 'ਚ ਅਸੀਂ ਵੇਖਿਆ ਵਾਕਈ ਜ਼ਮਾਨਤਾਂ ਹੋਈਆਂ। ਉੱਥੋਂ ਪਤਾ ਲੱਗਦਾ ਹੈ ਕਿ ਇਹ ਆਵੇ ਦਾ ਆਵਾ ਹੀ ਵਿਗੜਿਆ, ਇਹ ਤਨ ਨਹੀਂ ਖਰਾਬ, ਇਹ ਪੂਰਾ ਤਨ ਖਰਾਬ ਹੋਇਆ ਪਿਆ। ਇਨਸਾਨੀ ਅਜ਼ਾਵਾਂ ਦੀ ਸਮਗਲਿੰਗ ਕਰਨ ਵਾਲੇ 3 ਚਾਈਨੀਜ਼ ਤੇ 2 ਪਾਕਿਸਤਾਨੀ ਇਸਲਾਮਾਬਾਦ 'ਚੋਂ ਗ੍ਰਿਫਤਾਰ।
ਜੀ ਬਿਲਕੁਲ ਜੀ। ਔਰ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਇਨਸਾਨੀ ਆਜ਼ਾਦ ਨਿਕਲੇ ਵੀ ਨੇ। 3 ਥਾਵਾਂ ਦੇ ਉੱਤੇ ਛਾਪੇ ਮਾਰੇ ਗਏ ਇਹਨਾਂ ਚਾਈਨੀਜ਼ ਸ਼ਹਿਰੀਆਂ ਦੇ ਟਿਕਾਣਿਆਂ ਉੱਤੇ, ਔਰ ਸਰਕਾਰ ਇਹਨਾਂ ਦਾ ਨਾਂ ਨਹੀਂ ਦੱਸਣ ਦੀ, ਸਿਰਫ ਗ੍ਰਿਫਤਾਰੀਆਂ ਨੇ ਜਿਹੜੀਆਂ ਉਹ ਕਨਫਰਮ ਕਰ ਰਹੀ। ਇਹਨਾਂ ਦੇ 3 ਘਰਾਂ ਜਾਂ 3 ਟਿਕਾਣਿਆਂ ਦੇ ਵਿੱਚੋਂ ਇਨਸਾਨੀ ਆਜ਼ਾਦ ਨੇ ਜਿਹੜੇ ਉਹ ਫੜੇ ਗਏ। ਕਿਦੇ ਸਨ? ਮੁੱਲ ਲਏ ਗਏ। ਪਾਕਿਸਤਾਨ 'ਚ ਆਜ਼ਾਦ ਵੇਚਣਾ ਜੁਰਮ ਹੈ। ਹੁਣ ਉਹਦੇ 'ਚ 2 ਪਾਕਿਸਤਾਨੀ ਜਿਹੜੇ ਫੜੇ ਗਏ, ਇਹ ਇਹਨਾਂ ਦੇ ਵਾਸਤੇ ਡਰਾਈਵਰ ਦਾ ਕੰਮ ਕਰਦੇ ਸਨ, ਯਾਨੀ ਇਹ ਅਪਣਾਉਣ ਦਾ ਕੰਮ ਕਰਦੇ ਸਨ। FIA ਫੈਡਰਲ ਇਨਵੈਸਟੀਗੇਸ਼ਨ ਅਥਾਰਟੀ ਦੇ ਕਹਿ ਲਵੋ ਕਿ ਤਹਿਵੀਲ 'ਚ ਨੇ ਪੁੱਛਣ ਚੱਲ ਰਹੀ ਹੈ, ਔਰ ਆਖਿਆ ਜਾ ਰਿਹਾ ਕਿ ਇਹ ਇੱਕ ਵੱਡਾ ਗਰੋਹ ਆ ਜਿਹੜਾ ਹੜਿੱਕੇ ਚੜਿਆ ਜੀ। ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰ ਰਹੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮਸ ਯਾਨੀ ਪੰਜਾਬੀ ਰੇਡੀਓ USA ਦੇ Facebook, YouTube, Instagram ਔਰ TikTok ਤੇ ਵੀ ਵੇਖਦੇ ਜੀ। ਹਫਤੇ 5 ਦਿਨ ਖਬਰਾਂ ਅਸੀਂ ਤੁਹਾਡੇ ਲੈ ਕੇ ਆਉਂਦੇ ਆ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 2725200। ਜੀ ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।